बिस्मिल्लाहिर्रहमानिर्रहीम जी। अस्सलाम वालेकुम शबीर साहब, की हाल ने? अल्हम्दुलिल्लाह वालेकुम सलाम। शबीर साहब माशाल्लाह इस इन्हां दिहाड़िਆਂ ਵਿੱਚ ਹੁਣ ਖੇਤੀਬਾੜੀ ਤਕਰੀਬਨ ਜਿਹੜਾ ਸੀਜ਼ਨ ਗੰਦਮ ਦਾ जी ਖਤਮ ਹੋਣ ਵਾਲਾ ਤੇ ਗੰਦਮ ਆਉਣ ਵਾਲੀ ਹੈ। हाँ जी ਗਰਮੀ ਦਾ ਵੀ ਹੁਣ ਆਗਾਜ਼ ਹੀ ਹੈ। ਤੇ ਹੋਰ ਸੁਣਾਓ, ਤੁਸੀਂ ਸੁਣਾਓ ਕਿਵੇਂ ਆ, ਤਬੀਅਤ ਕਿਵੇਂ ਆ? शुक्र अल्लाह दा रब दा एहसान अल्लाह कीता तैयारियां दे विच गंदम ਜਿਹੜੀ ਆ ਲਾਲ ਹੋ ਗਈ ਹੈ। ਅੱਛਾ। ਹੁਣ ਇਹਨੂੰ ਇਨਸ਼ਾਅੱਲਾ ਕੋਈ ਰੈਪਰਾਂ ਨਾਲ ਕੋਈ ਹਾਰਵੈਸਟਰ ਦੇ ਨਾਲ ਵਢਾਵਾਂਗੇ। ਇਨਸ਼ਾਅੱਲਾ ਘਰ ਦਾਣੇ ਆਉਣਗੇ ਸਹੀ। ਤੇ ਰੋਟੀਆਂ ਪਕਾ ਪਕਾ ਖਾਵਾਂਗੇ। ਅੱਗੇ ਨਹੀਂ ਰੋਟੀਆਂ ਪਕਾ ਪਕਾ ਖਾਂਦੇ? ਖਾਣੇ ਆ ਲੇਕਿਨ ਮਜ਼ੀਦ ਨਵੀਂ ਜ਼ਿਆਦਾ ਖਾਵਾਂਗੇ, ਨਵੀਂ ਕਣਕ ਦੀ ਹੋ ਜਾਏਗੀ। ਕੋਈ ਦਲੀਆ ਬਣਾ ਕੇ ਕੋਈ ਦੇਗ ਲਾਵਾਂਗੇ, ਅੱਲਾਹ ਦੇ ਨਾਂ ਤੇ ਖੈਰਾਤ ਕਰਾਂਗੇ, ਅੱਲਾਹ ਤਾਲਾ ਨੇ ਨਵੀਂ ਕਣਕ ਦੇਣੀ ਹੈ। ਸ਼ਬੀਰ ਸਾਹਿਬ ਅੱਜ ਤੁਹਾਡਾ ਮੂਡ ਜਿਹੜਾ ਮੈਨੂੰ ਲੱਗਦਾ ਹੈ ਕੋਈ ਥੋੜਾ ਜਿਹਾ ਮਜ਼ਾਹੀਆ ਟਾਈਪ ਦਾ ਹੋ ਗਿਆ। ਅੱਛਾ। ਤੇ ਇਸੇ ਲਹਿਜੇ ਨੂੰ ਅੱਜ ਮੱਦੇ ਨਜ਼ਰ ਰੱਖਦਿਆਂ ਹੋਇਆ ਨਾ ਕੋਈ ਦੋ ਚਾਰ ਗੱਲਾਂ ਮਜ਼ਾਕ ਮਜ਼ਾਹੀਆ ਟਾਈਪ ਦੀਆਂ ਸੁਣਾਓ ਖਬਰਾਂ। ਉਹ ਸਾਡੇ ਨਾਲ ਯਾਰ ਪਿੰਡ ਦਾ ਜਿਹੜਾ ਮੌਲਵੀ ਸੀ ਨਾ। ਅੱਛਾ। ਪੁਰਾਣੇ ਜ਼ਮਾਨੇ ਦੀ ਗੱਲ ਆ, ਵਡੇਰੇ ਸੁਣਾਉਂਦੇ ਹੁੰਦੇ। ਅੱਛਾ। ਉਹ ਕਹਿੰਦੇ ਕਿ ਸਾਡੇ ਪਿੰਡ ਦਾ ਮੌਲਵੀ ਜਿਹੜਾ ਸੀ ਨਾ, ਉਹ ਇੱਕ ਉਹਨੇ ਕਿਤਾਬ ਰੱਖੀ ਸੀਗੀ ਤੇ ਉਹ ਕਿਤਾਬ ਪੜ੍ਹ ਪੜ੍ਹ ਕੇ ਤੇ ਉਹਨੇ ਰੋਣਾ। ਮੌਲਵੀ ਨੇ। ਅੱਛਾ। ਉਹ ਪੁਰਾਣੇ ਵਾਕਿਆ ਸੀ, ਦੁਖੀਆ ਵਾਕਿਆ ਸੀ। ਅੱਛਾ। ਉਹਨੇ ਪੜ੍ਹਨੇ ਤੇ ਪੜ੍ਹ ਕੇ ਰੋਣਾ ਤੇ ਬੜਾ ਜ਼ੋਰ ਨਾਲ ਰੋਣਾ। ਜ਼ੋਰ ਨਾਲ ਰੋਣਾ ਤੇ ਸਪੀਕਰ 'ਚ ਰੋਣਾ ਜਾਂ ਉਦਾਂ ਹੀ ਰੋਣਾ? ਉਦਾਂ ਹੀ ਰੋਣਾ। ਅੱਛਾ। ਤੇ ਉਹ ਨਾ ਇੱਕ ਦਿਨ ਉਹ ਘਰ ਆਪਣੇ ਦੇ ਵਿੱਚ ਪੜ੍ਹਨ ਲਿਆ ਸੀਗਾ ਤੇ ਨਾਲੇ ਜ਼ਾਰੋ ਜ਼ਾਰ ਰੋਵੇ ਨਾਲੇ ਉਹ ਕਿਤਾਬ ਪੜ੍ਹੇ। ਉਹ ਕਿਤਾਬ ਸ਼ਾਇਦ ਹੋ ਸਕਦਾ ਹੈ ਯੂਸੁਫ अलैहिस्सलाम ਦਾ ਵਾਕਿਆ ਹੋਏਗਾ, ਕੋਈ ਤਾਰੀਖੀ ਬੁੱਕ ਪੜ੍ਹ ਰਿਹਾ ਸੀ। ਤਾਰੀਖੀ ਬੁੱਕ ਪੜ੍ਹ ਰਿਹਾ ਜਿਹੜੀ ਕੋਈ ਗਮਗੀਨ ਹਾਲਾਤ ਦੀ ਸੀ। ਉਹ ਜਦੋਂ ਰੋ ਰਿਹਾ ਹੋਵੇ ਜ਼ੋਰ ਲਾ ਲਾ ਕੇ ਤੇ ਪੜ੍ਹੇ ਵੀ ਤੇ ਉਹ ਗਵਾਂਢਣ ਸੀ ਉਹਦੇ ਘਰ ਦੇ ਨਾਲ। ਅੱਛਾ। ਉਹ ਉੱਥੇ ਰੋਣ ਲੱਗ ਪਈ ਆਪਣੇ ਘਰ? ਅੱਛਾ। ਉਹ ਲੋਕੀ ਇਕੱਠੇ ਹੋ ਗਏ ਤੇ ਉਹ ਉਹਦੇ ਕੋਲ ਕਿਸੇ ਨੇ ਪੁੱਛਿਆ ਵੀ ਤੂੰ ਕਿਉਂ ਰੋਨੀ ਆ? ਅੱਛਾ। ਖੈਰ ਆ, ਇੱਥੇ ਮਕਸਦ ਇਹ ਆ ਵੀ ਨਾ ਕੀ ਕੋਈ ਹੋ ਗਿਆ, ਨਾ ਕੋਈ ਗੱਲ ਆ, ਨਾ ਕੋਈ ਬਾਤ ਆ, ਤੂੰ ਜ਼ਾਰੋ ਕਤਾਰ ਰੋਈ ਜਾਨੀ ਆ। ਅੱਛਾ। ਤੇ ਰੋਨੀ ਵੀ ਹੌਲੀ ਨਹੀਂ, ਜ਼ੋਰ ਲਾ ਕੇ ਆ। ਜ਼ੋਰ ਲਾ ਕੇ ਰੋਣ ਲਈ ਹੋਵੇ? ਹਾਂਜੀ। ਅੱਛਾ। ਪੁੱਛਿਆ ਦੱਸਿਆ ਤੇ ਉਹ ਕਹਿਣ ਲੱਗੀ ਭਾਈ ਗੱਲ ਮੇਰੀ ਸੁਣੋ, ਮੈਂ ਇਸ ਵਾਸਤੇ ਰੋਨੀ ਆ, ਮੇਰਾ ਸੀ ਇੱਕ ਕੱਟਾ, ਉਹ ਇਸੇ ਤਰ੍ਹਾਂ ਹੀ ਨਾ ਆਪਣਾ ਜ਼ੋਰ ਲਾ ਲਾ ਕੇ ਅੜਿੰਗਦਾ ਸੀਗਾ। ਅੜਿੰਗ ਕੇ ਹੱਤਾ ਕਿ ਉਹ ਮਰ ਗਿਆ। ਅੱਛਾ। ਨਾ ਬਚਿਆ। ਤੇ ਮੈਨੂੰ ਆ ਮੇਰਾ ਗਵਾਂਢੀ ਆ ਮੌਲਵੀ, ਇਹਦਾ ਖਤਰਾ ਹੁਣ ਇਹ ਮੇਰੇ ਕੱਟੇ ਵਾਂਗੂ ਅੜਿੰਗਦਾ ਵਾ ਤੇ ਮੈਂ ਇਸ ਵਾਸਤੇ ਰੋਨੀ ਆ ਜਿੱਦਾਂ ਮੇਰਾ ਵਿਚਾਰਾ ਕੱਟਾ ਜਾਂਦਾ ਰਿਹਾ ਵਾ, ਇਹ ਵੀ ਵਿਚਾਰਾ ਉਹਦੇ ਮਰ ਜਾਂਦਾ ਰਹੇ। ਡਰ ਪੈ ਗਿਆ। ਜ਼ਾਰੋ ਕਤਾਰ ਹੋਵੇ ਯਾਨੀ ਕੱਟਾ ਜਾਂਦਾ ਰਿਹਾ ਤੇ ਮੌਲਵੀ ਨਾ ਮਰ ਜਾਵੇ। ਮੌਲਵੀ ਕੱਟੇ ਵਾਂਗੂ ਅੜਿੰਗਦਾ, ਅੜਿੰਗ ਕੇ ਜ਼ੋਰ ਲਾ ਲਾ ਕੇ ਨਾਲੇ ਰੋਵੇ ਤੇ ਨਾਲੇ ਜ਼ੋਰ ਲਾ ਲਾ ਕੇ ਪੜ੍ਹਦਾ ਸੀ ਜੋ ਵਾਕਿਆ ਸੀਗਾ। ਉਹ ਹੁਣ ਉਹਨੂੰ ਪਤਾ ਹੋਊਗਾ ਮੌਲਵੀ ਕੀ ਵਾਕਿਆ ਪੜ੍ਹਦਾ ਸੀਗਾ, ਲੇਕਿਨ ਸੀਗਾ ਗਮਗੀਨ। ਠੀਕ ਹੋ ਗਿਆ। ਸ਼ਬੀਰ ਸਾਹਿਬ ਹੁਣ ਇਲੈਕਸ਼ਨਾਂ ਦੇ ਦਿਹਾੜੇ ਨੇ, ਜਾਂ ਕਰੀਬ ਤਰੀਨ ਹੀ ਇਲੈਕਸ਼ਨ ਆ ਰਹੇ ਨੇ ਤੇ ਪਿੰਡਾਂ ਥਾਵਾਂ ਦੇ ਲੋਕ ਤੁਹਾਨੂੰ ਪਤਾ ਤਾਂ ਹੈ ਵੀ ਸਾਦਾ ਮਜ਼ਾਜ ਹੁੰਦੇ ਨੇ। ਤੇ ਹੁਣ ਤੁਸੀਂ ਨਾ ਜ਼ਰਾ ਇਲੈਕਸ਼ਨਾਂ ਦੇ ਦਿਹਾੜਿਆਂ ਵਿੱਚ ਜਿਹੜੀ ਪੇਸ਼ਰਫਤ ਹੋਣੀ ਹੈ, ਸਿਆਸਤਦਾਨਾਂ ਨੇ ਆਉਣਾ ਤੇ ਪਿੰਡ ਦੇ ਲੋਕਾਂ ਨੂੰ ਆਮ ਹੀ ਮਿਲਣਾ। ਪੌਣੇ 5 ਸਾਲ ਤਾਂ ਨਹੀਂ ਇਹਨਾਂ ਨੇ ਮਿਲਣਾ, ਜਦੋਂ ਅਖੀਰਲੇ ਦਿਹਾੜੇ ਰਹਿੰਦੇ ਫਿਰ ਇਹਨਾਂ ਨੇ ਲਾਜ਼ਮੀ ਮਿਲਣਾ। ਉੱਥੇ ਜ਼ਰਾ ਰੋਸ਼ਨੀ ਪਾਓ। ਹਾਂ, ਉਹ ਆਉਂਦੇ ਆ ਜਨਾਬ ਸਾਡੇ MP MLA ਵੋਟ ਲੈਣ ਦੀ ਖਾਤਰ। ਉਹਨਾਂ ਨੇ ਵੋਟਾਂ ਦਾ ਐਲਾਨ ਆਗਾਜ਼ ਹੁਣ ਦਾ ਇਰਾਦਾ ਹੀ ਕਰਦੇ ਆ ਪਿੱਛੋਂ, ਤੇ ਪਹਿਲੇ ਦੌੜ ਪੈਂਦੇ ਆ ਕੇ ਕਿਸੇ ਦੀ ਕੋਈ ਫੌਤਗੀ ਹੋਈ ਹੋਵੇ ਤਾਂ ਦੁਆ ਮੰਗਦੇ ਆ ਕੇ, ਪੁੱਛ ਦੱਸ ਕਰਦੇ, ਕੋਈ ਕੰਮ ਜ਼ਰੂਰੀ ਕੋਈ ਗੱਲ ਹੋਵੇ ਤਾਂ ਦੱਸੋ। ਤੇ ਬੰਦੇ ਜਿਹੜੇ ਹੈਗੇ ਆ ਉਹ ਜਿਹੇ ਗਰੀਬ ਬੰਦੇ, ਉਹ ਫਿਰ ਉਹਨਾਂ ਨੂੰ ਕੰਮ ਦੱਸ ਵੀ ਦਿੰਦੇ ਆ। ਮਸਲਨ ਕਿਸ ਕਿਸਮ ਦੇ ਕੰਮ ਦੱਸ ਦਿੰਦੇ ਆ? ਯਾਨੀ ਸਾਡੀ ਸਿਲਾਈ ਮਸ਼ੀਨ ਹੈ ਨਹੀਂ ਗੀ ਤਾਂ ਅਸੀਂ ਸਿਲਾਈ ਮਸ਼ੀਨ ਸਾਨੂੰ ਲੈ ਦੇਗਾ ਕੋਈ ਤਾਂ ਅਸੀਂ ਵੋਟ ਤਾਂ ਦੇਣੇ ਆ। ਅੱਛਾ, ਮਤਲਬ
ਇੱਕ ਸਿਲਾਈ ਮਸ਼ੀਨ ਤੇ ਹੀ ਵੋਟ ਦੇ ਦਿੰਦੇ ਨੇ। ਦੇ ਦਿੰਦੇ ਨੇ ਅੱਛਾ ਜਾਂ ਕੋਈ 5-10 ਹਜ਼ਾਰ ਰੁਪਇਆ ਦਿੱਤਾ ਤਾਂ ਵੋਟ ਦੇ ਦਿੰਦੇ ਆ। ਕਈਆਂ ਦੇ ਮੈਂ ਹਿਸਾਬ ਲਾਇਆ ਕਈ ਬੰਦਿਆਂ ਨੇ 5 ਸਾਲ ਕੰਧ ਡੇਗ ਪਏ ਤੇ ਉਹ ਨਹੀਂ ਬਣਵਾਣੀ, ਉਹ ਵੀ ਤੱਕਿਆ ਹੁੰਦਾ ਵੀ ਜਦੋਂ ਵੋਟ ਲੈਣ ਆਉਣਗੇ ਨਾ ਉਦੋਂ ਹੀ ਬਣਵਾਵਾਂਗੇ। ਕੋਈ ਵੋਟ ਲੈਣ ਵਾਲਾ ਆਏਗਾ ਤਾਂ ਫੇਰ ਬਣਵਾ ਲਾਂਗੇ। ਸਹੀ ਹੈ। ਗਰੀਬ ਆਵਾਮ ਆ, ਹਾਂਜੀ ਹਾਂਜੀ ਲਾਲਚ ਹਰ ਜਗ੍ਹਾ ਹੈਗਾ ਏਦਾਂ ਹੀ। ਤੇ ਇਹ ਜਿਹੜਾ ਇਹ ਲਾਲਚ ਆ, ਦੇਖੋ ਨਾ ਲਾਲਚ ਵੀ ਕਿਸੇ ਕੰਮ ਦਾ ਹੋਵੇ ਨਾ ਸ਼ਬੀਰ ਸਾਹਿਬ, ਜਦੋਂ ਇਹ ਲਾਲਚ ਕਰਨਾ ਉਹਨਾਂ ਨੇ ਜਦੋਂ 10,000 ਤੇ ਵੋਟ ਤੋਂ ਹੱਥੋਂ 5,000 ਤੇ ਵੋਟ ਲਿਆ ਹੋਣਾ ਤੇ ਫਿਰ ਤੁਹਾਨੂੰ ਕੋਲ ਜਦੋਂ ਤੁਸੀਂ ਉਹਨਾਂ ਕੋਲ ਕੰਮ ਲੈ ਜਾਣਾ ਤੇ ਫਿਰ ਉਹਨਾਂ ਨੇ ਤੁਹਾਨੂੰ ਘਾਹ ਤੇ ਨਹੀਂ ਨਾ ਪਾਣਾ। ਇਹ ਵੀ ਤੇ ਵੇਖੋ ਨਾ। ਏਦਾਂ ਹੀ ਆ। ਹਾਂਜੀ ਸਾਡਾ ਰਿਸ਼ਤੇਦਾਰ ਹੀ ਸੀਗਾ ਤੇ ਉਹ ਕਹਿਣ ਲੱਗਾ ਮੈਂ ਹੁਣ ਜਿਹੜਾ ਨਾ ਨਾਜ਼ਮ ਦੀ ਸੀਟ ਤੇ ਉੱਠਣ ਲੱਗਾ ਵਾ। ਅੱਛਾ। ਤੇ ਜਦੋਂ ਲੋਕਾਂ ਨੇ ਆ ਕੇ ਨਾ ਮੈਨੂੰ ਕੰਮ ਕਿਆ ਕੀਤਾ ਤੇ ਮੈਂ ਦੌੜ ਕੇ ਅੰਬ ਦੀ ਉਹ TCI ਟਹਿਣੇ ਦੇ ਉੱਤੇ ਜਾ ਕੇ ਬਹਿ ਜਾ ਕਰਾਂਗਾ। ਅੱਛਾ। ਖੂਦ ਦੇ ਨਾਲ ਮੁੱਛਾਂ ਦਾ ਹੱਥ ਫੇਰਿਆ ਕਰਾਂਗਾ, ਏਦਾਂ ਕਰਿਆ ਕਰੂੰਗਾ। ਅੱਛਾ ਉਹ ਕਾਤੋਂ? ਉਹ 5000 ਜੀ ਦਿੱਤਾ ਹੁੰਦਾ ਇਸ ਵਾਸਤੇ। ਉਹ ਫਿਰ ਹੋਰ ਆਕੜ ਕਰਦੇ ਆ ਤੇ ਲਿਹਾਜ਼ਾ ਏਦਾਂ ਹੀ ਸਾਡੇ ਪਿੰਡ ਦਾ ਹੋਰ ਬੰਦਾ ਹੈ। ਅੱਛਾ। ਉਹ ਨਾ ਬੰਦੇ ਬੈਠੇ ਹੋਣ ਤੇ ਗੱਲਾਂ ਕਰਨ ਦੇ ਵੋਟਾਂ ਦੀਆਂ। ਉਹ ਐਤਕਾਂ ਯਾਰ ਵੋਟ ਮੈਨੂੰ ਦਵਾ। ਕਿਉਂ ਬਈ ਅੱਗੇ ਤੂੰ ਕਦੀ ਉੱਠਿਆ ਨਹੀਂ ਤੇ ਐਤਕਾਂ ਤੂੰ ਕਿੱਦਾਂ ਵੋਟਾਂ ਤੇ ਉੱਠੇਗਾ? ਉਹ ਯਾਰ ਮੈਂ ਕੰਮ ਬਹੁਤ ਲੋਕਾਂ ਦੇ ਕਰਾਉਣਾ ਵਾ। ਸਾਰੇ ਬੰਦੇ ਮੇਰੇ ਕੋਲ ਡਰਦੇ ਆ। ਜੇ ਕਿਸੇ ਦਾ ਕੋਈ ਘਾਟਾ ਵਾਧਾ ਹੁੰਦਾ ਤਾਂ ਮੈਂ ਦੌੜ ਕੇ ਥਾਣੇ ਤੇ ਜਾਣਾ ਵਾ ਤੇ ਉਹਨਾਂ ਨੂੰ ਫੜਾ ਫੜੂ ਕੇ ਤੇ ਉਹਨਾਂ ਦਾ ਕੰਮ ਕਰਾ ਦਿੰਦਾ ਆ। ਮੈਂ ਤਾਂ ਕੰਮ ਬਹੁਤ ਕਰਾਉਣਾ ਵਾ। ਮੇਰੀ ਬੜੀ ਵਾਕਫੀਅਤ ਆ। ਲੋਕ ਮੇਰੇ ਤੋਂ ਡਰਦੇ ਆ। ਤੇ ਇੱਕ ਬੰਦਾ ਉੱਠਿਆ ਕਹਿਣ ਲੱਗਾ ਵਾਕਿਆ ਯਾਰ ਤੇਰਾ ਚਿਹਰਾ ਵੀ ਏਦਾਂ ਹੀ ਆ, ਵਾਕਿਆ ਡਰਦੇ ਹੋਣੇ ਆ। ਤਾਂ ਹੋਰ ਕੀ ਡਰਦੇ ਨਹੀਂ ਤਾਂ। ਅੱਛਾ। ਉਹ ਯਾਰ ਇੱਕ ਗਰੀਬ ਜਿਹਾ ਬੰਦਾ ਵਿੱਚ ਬੈਠਾ ਹੋਵੇ ਮਜ਼ਾਕੀਆ ਜਿਹਾ ਸੁਣਦਾ ਰਿਹਾ ਬੜੇ ਗੌਰ ਨਾਲ। ਅੱਛਾ। ਉਹਨੇ ਕਿਤੇ ਆਪਣਾ ਬਾਗ ਮੁੱਲ ਲਿਆ ਸੀਗਾ ਅੰਬਾਂ ਦਾ। ਅੱਛਾ। ਅੰਬ ਪੱਕਣਗੇ ਤੇ ਮੈਂ ਮਕਸਦ ਵੇਚੂੰਗਾ ਤਾਂ ਆਪਣੀ ਰੋਜ਼ੀ ਬਣਾਉਂਗਾ। ਉਹ ਉਹਨੂੰ ਕਹਿਣ ਲੱਗਾ ਭਾਈ ਜਾਨ ਯਾਰ ਤੇਰੀ ਕੋਈ ਤਸਵੀਰ ਨਹੀਂ ਪਈ। ਉਹ ਕਾਹਤੋਂ ਤਸਵੀਰ ਕਾਹਤੋਂ ਮੰਗਣ ਲੱਗ ਪਿਆ? ਉਹ ਦਹਿਸ਼ਤ ਦੀਆਂ ਗੱਲਾਂ ਜੋ ਕਰਦਾ ਸੀਗਾ ਮੇਰਾ ਬੜਾ ਲੋਕਾਂ ਨੂੰ ਡਰ ਆ, ਲੋਕੀ ਮੇਰੇ ਵੱਲ ਦੇਖਦੇ ਆ ਤੇ ਖੌਫ ਖਾਂਦੇ ਆ। ਅੱਛਾ। ਤੇ ਉਹਦੇ ਦਿਲ 'ਚ ਆਪਣੇ ਕੰਮ ਆ ਗਿਆ ਵੀ ਮੈਂ ਵੀ ਕੋਈ ਕੰਮ ਲੈ ਲਵਾਂ ਚੌਧਰੀ ਤੋਂ। ਅੱਛਾ। ਤੇ ਉਹ ਕਹਿਣ ਲੱਗਾ ਭਾ ਕੋਈ ਤਸਵੀਰ ਨਹੀਂ ਪਈ ਤੇਰੀ। ਅੱਛਾ। ਉਹ ਕਹਿਣ ਲੱਗਾ ਹੈਗੀ ਆ। ਅੱਛਾ ਆ ਲੈ ਫੜ। ਤਸਵੀਰ ਦੇਤੀ? ਤਸਵੀਰ ਦੇਤੀ। ਕੀ ਕਰਨੀ ਆ? ਯਾਰ ਮੈਂ ਮਾੜਾ ਬੰਦਾ ਵਾਂ, ਡੇਰੇ ਮੇਰੇ ਤੋਂ ਜਾ ਨਹੀਂ ਹੁੰਦਾ। ਮੇਰਾ ਬਾਗ ਜਿਹੜਾ ਉਹ ਕਾਂ ਖਾਈ ਜਾਂਦੇ ਆ, ਜਾਨਵਰ ਖਾਈ ਜਾਂਦੇ ਆ। ਮੈਂ ਚਲੋ ਕਹਿਣਾ ਤੇਰੀ ਇੰਨੀ ਦਹਿਸ਼ਤ ਹੈਗੀ ਆ, ਮੈਂ ਤਸਵੀਰ ਤੇਰੀ ਬਾਗ ਦੇ ਵਿੱਚ ਲਾ ਦੂੰਗਾ। ਚਲੋ ਮੈਨੂੰ ਜਾਣਾ ਨਾ ਪਊ, ਕਾਂ ਚਿੜੀਆਂ ਜਾਨਵਰ ਦੇਖ ਕੇ ਡਰਨਗੇ। ਇਹਨਾਂ ਦੀਆਂ ਮੇਰੀ ਬੜੀ ਦਹਿਸ਼ਤ ਆ। ਯਾਨੀ ਤਸਵੀਰ ਉਹਨੇ ਇਸ ਵਾਸਤੇ ਰੱਖੀ ਲੈ ਲੈ ਵੀ ਤੇਰੀ ਤਸਵੀਰ ਦੇਖ ਕੇ ਚਰਿੰਦ ਪਰਿੰਦ ਜਿਹੜੇ ਖਾਣ ਪੀਣ ਲਿਆਉਂਦੇ ਆ ਉਥੋਂ ਦਰਖਤ ਫਲਾਂ ਨੂੰ, ਉਹ ਡਰ ਕੇ ਨੱਸ ਜਾਇਆ ਕਰਨਗੇ। ਮੇਰਾ ਬਾਗ ਦਾ ਨੁਕਸਾਨ ਨਾ ਹੋਊਗਾ। ਉਹ ਦੇਖ ਕੇ ਵਿਚਾਰਾ ਚੰਗਾ ਕਹਿ ਬੈਠਾ ਵਾਂ ਵੀ ਲੈ ਮੇਰੀ ਬੜੀ ਦਹਿਸ਼ਤ ਆ, ਮੈਂ ਬੜੇ ਕੰਮ ਕਰਾਉਣਾ। ਮੇਰਾ ਚਿਹਰਾ ਦੇਖ ਕੇ ਲੋਕ ਖੌਫ ਕਰਦੇ ਆ। ਯਾਨੀ ਉਹਨੂੰ ਅਹਿਸਾਸ ਹੋ ਗਿਆ ਇਸ ਚੀਜ਼ ਦਾ ਵੀ ਮੈਂ ਜਿਹੜੀਆਂ ਫੜਾਂ ਮਾਰਦਾ ਨਾ ਬੰਦਿਆਂ ਨੇ ਦੇਖ ਲਈਆਂ ਵੀ ਵਾਕਈ ਕੱਲੀਆਂ ਫੜਾਂ ਹੀ ਮਾਰਦਾ। ਠੀਕ ਹੋ ਗਿਆ ਜਨਾਬ ਸ਼ਬੀਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਨਾਜ਼ਰੀਨ ਵਾਸਤੇ ਇੱਕ ਰਿਕੁਐਸਟ ਕਰਨੀ ਹੈ ਸਰ ਕਿ ਮਿਹਰਬਾਨੀ ਕਰਿਆ ਕਰੋ ਸਾਡੀ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ। ਤੇ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਅਸੀਂ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨੈਕਸਟ ਵੀਡੀਓ ਤਾਈਂ ਦੁਬਾਰਾ ਹਾਜ਼ਰ ਹੋਵਾਂਗੇ, ਉਦੋਂ ਤਾਈਂ ਅੱਲਾ ਹਾਫਿਜ਼।